ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬ ਤੋਂ ਸੀਨੀਅਰ ਉੱਘੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਮੈਡੀਕੇਅਰ, ਮੈਡੀਕੈਲ ਦੇ ਨਾਲ ਤੁਸੀਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ, ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲਈ ਕਾਲ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਗੁਰਦੀਪ ਸਿੰਘ ਵਰਦੀ ਕਲੋਵਿਸ, ਸੰਦੀਪ ਕੌਰ, ਮਨਦੀਪ ਸਿੰਘ ਸੈਨ ਹੋਜ਼ੇ, ਜਰਨੈਲ ਸਿੰਘ ਸਿਆਟਲ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ 13 ਫਰਵਰੀ ਹੈ ਤੇ ਆਓ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਦੀਪਕ ਜੀ, ਜਥੇਦਾਰ ਗਿਆਨੀ ਰਘਬੀਰ ਸਿੰਘ ਹੋਣਾ ਨੇ ਮਾਰੀ ਬੜਕ, ਕਹਿੰਦੇ ਅਕਾਲੀ ਦਲ ਦੀਆਂ ਮੁਸ਼ਕਲਾਂ ਹੋਰ ਵਧੀਆਂ। ਬਿਲਕੁਲ ਜੀ, ਜਥੇਦਾਰ ਗਿਆਨੀ ਰਘਬੀਰ ਸਿੰਘ ਹੋਰੀ ਇਸ ਸਮੇਂ ਇੰਗਲੈਂਡ ਦੇ ਦੌਰੇ ਤੇ ਨੇ ਤੇ ਉਹ ਲਗਾਤਾਰ ਸਵਾਲਾਂ 'ਚ ਸੀਗੇ ਤੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਮੈਨੂੰ ਲੱਗਦਾ ਉਹਨਾਂ ਦੀ ਇਬਾਰਤ ਵਿੱਚ ਨੇ। ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਜਿਹੜੀ ਪੋਸਟ ਪਾਈ ਆ, ਮੈਂ ਪਹਿਲਾਂ ਉਹ ਸਾਂਝੀ ਕਰ ਦੇਣਾ, ਫਿਰ ਆਪਾਂ ਅੱਗੇ ਗੱਲ ਤੋਰ ਲੈਂਦੇ। ਜ਼ਰੂਰ। ਉਹਨਾਂ ਨੇ ਆਪਣੇ ਜਿਹੜਾ ਉਹਨਾਂ ਦਾ ਅਧਿਕਾਰਤ ਆਪਣਾ ਨਿੱਜੀ ਫੇਸਬੁੱਕ ਪੇਜ ਹੈ, ਉਹਦੇ ਉੱਤੇ ਉਹਨਾਂ ਨੇ ਲਿਖਿਆ, ਗੁਰੂ ਪਿਆਰੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕ੍ਰਮ ਵਾਪਰ ਰਹੇ ਹਨ, ਮੈਂ ਉਹਨਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਬਾਚ ਰਿਹਾ ਹਾਂ। ਇਹਨਾਂ ਹਾਲਾਤਾਂ ਤੋਂ ਮੇਰਾ ਮਨ ਬੇਹੱਦ ਦੁਖੀ ਹੋਇਆ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ। ਮਿਤੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਹੋਏ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬ ਖਿਲਾਫ ਗਿਣੇ ਮਿਥੇ ਤਰੀਕੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਸਲੇ ਨੂੰ ਗਲਤ ਰੰਗਤ ਦੇ ਕੇ ਮੀਡੀਆ ਟ੍ਰਾਇਲ ਚਲਾਇਆ ਗਿਆ। ਇਸ ਸੰਬੰਧ ਵਿੱਚ ਬਤੌਰ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਬਿਠਾਉਣ ਵੇਲੇ ਵੀ ਆਖਿਆ ਸੀ ਕਿ ਠੀਕ ਨਹੀਂ ਹੈ। ਜੇਕਰ ਕਿਸੇ ਵੀ ਤਖ਼ਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪੜਤਾਲ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ਼੍ਰੀ ਅਕਾਲ ਤਖ਼ਤ ਸਾਹਿਬ ਹੀ ਕਰਵਾ ਸਕਦਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋਂ ਸੇਵਾ ਮੁਕਤ ਕਰਨਾ ਮਦਭਾਗਾ ਹੈ। ਇਸ ਤਰ੍ਹਾਂ ਜਥੇਦਾਰ ਸਾਹਿਬਾਨ ਨੂੰ ਜਲੀਲ ਕਰਕੇ ਸੇਵਾ ਮੁਕਤ ਕਰਨਾ ਬੇਹੱਦ ਮਦਭਾਗਾ ਵਰਤਾਰਾ ਹੈ। ਇੱਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਹੈ ਅਤੇ ਮਦਭਾਗਾ ਵਰਤਾਰਾ ਹੈ, ਜੋ ਕਿ ਤਖ਼ਤ ਸਾਹਿਬਾਨ ਦੀ ਆਜ਼ਾਦ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੈ। ਗੁਰੂ ਰਾਖਾ ਗਿਆਨੀ ਰਘਬੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਇਸ ਨੂੰ ਉਹਨਾਂ ਨੇ ਟੈਗ ਕੀਤਾ ਬਕਾਇਦਾ, ਗਿਆਨੀ ਹਰਪ੍ਰੀਤ ਸਿੰਘ ਨੂੰ ਵੀ, ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ, ਖੁਦ ਨੂੰ ਗਿਆਨੀ ਰਘਬੀਰ ਸਿੰਘ ਨੂੰ ਵੀ, ਹੈ ਨਾ, ਇਸੇ ਤਰ੍ਹਾਂ SGPC ਅੰਮ੍ਰਿਤਸਰ ਨੂੰ ਵੀ, SGPC ਪ੍ਰੈਜ਼ੀਡੈਂਟ ਨੂੰ ਵੀ ਤੇ ਸੁਖਬੀਰ ਸਿੰਘ ਬਾਦਲ ਨੂੰ। ਸੋ ਇਹ ਇਬਾਰਤ ਮੈਨੂੰ ਲੱਗਦਾ ਜਿੰਨੇ ਪਿਛਲੇ ਦਿਨਾਂ ਦੇ ਸਵਾਲ ਖੜੇ ਸੀ, ਉਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਰੱਦ ਕੀਤੀ ਤੇ ਬੈਠਕ ਰੱਦ ਕਰਕੇ ਉਹ ਇੰਗਲੈਂਡ ਦੇ ਦੌਰੇ ਲਈ ਰਵਾਨਾ ਹੋ ਗਏ। ਜਾਣ ਦੀ ਟਿਕਟ ਲਈ ਆਉਣ ਦਾ ਕੋਈ ਸੁੱਖ ਸੁਨੇਹਾ ਨਹੀਂ ਸੀ ਤੇ ਸ਼ੰਕੇ ਸੋਭੇ ਪੈਦਾ ਹੋ ਗਏ ਕਿ ਅਕਾਲੀ ਦਲ ਪਹਿਲਾਂ ਹੀ ਕਹੀ ਜਾਂਦਾ ਕਿ ਸਾਰਾ ਕੁਝ ਸਾਡਾ ਜਥੇਦਾਰ ਸਾਹਿਬ ਨਾਲ ਸਾਂਝਾ ਕੀਤਾ ਹੋਇਆ, ਉਹਨਾਂ ਨਾਲ ਵਿਚਾਰਿਆ ਹੋਇਆ, ਉਹਨਾਂ ਨਾਲ ਆਮੀ ਭਰਾਈ ਹੋਈ ਹੈ ਤੇ ਜਥੇਦਾਰੀ ਦੇ ਤੇ ਜਨਤਕ ਆ ਕੇ ਨਹੀਂ ਬੋਲਦੇ ਸੀ ਕੁਛ। ਤੇ ਹੁਣ ਉਹ ਸਭ ਕੁਝ ਮਧਾਰ 'ਚ ਛੱਡ ਕੇ ਜਾਂ 7 ਮੈਂਬਰੀ ਕਮੇਟੀ ਵਾਲਾ ਮਸਲਾ, ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ, ਸਭ ਨੂੰ ਵਿੱਚ ਵਿਚਾਲੇ ਛੱਡ ਕੇ ਜਿਸ ਤਰ੍ਹਾਂ ਉਹ ਗਏ ਨੇ, ਕੀ ਉਹ ਅਕਾਲੀ ਦਲ ਬਾਦਲ ਤੇ ਲਈ ਰਾਹ ਮੋਕਲਾ ਕਰ ਗਏ ਕਿ ਇਹਨਾਂ ਨੂੰ ਇਹਨਾਂ ਦੇ ਹਿਸਾਬ ਨਾਲ ਚੱਲਣ ਲਈ ਛੱਡ ਗਏ? ਇਹ ਸ਼ੰਕੇ ਸੋਭੇ ਖੜੇ ਹੋ ਗਏ ਸੀ। ਫਿਰ ਜਦੋਂ 3 ਮੈਂਬਰੀ ਪਲੱਸ ਫਿਰ 4 ਮੈਂਬਰੀ ਬਣੀ, ਉਹ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਪੱਖ ਰੱਖਿਆ, ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਨੇ ਫੈਸਲਾ ਸੁਣਾਇਆ। ਉਸ ਸਮੇਂ ਵੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੋਰਾਂ ਦੀ ਕੋਈ ਟਿੱਪਣੀ ਤੁਰੰਤ ਨਹੀਂ ਆਈ। ਕਿਹਾ ਜਾ ਰਿਹਾ ਸੀਗਾ ਕਿ ਅੱਜ ਤਾਂ ਟੈਕਨੋਲੋਜੀ ਦਾ ਯੁੱਗ ਹੈ, ਕਿਤੇ ਬੈਠਿਆਂ ਵੀ ਕੋਈ ਵੀਡੀਓ ਪਾਈ ਜਾ ਸਕਦੀ ਹੈ, ਪੋਸਟ ਪਾਈ ਜਾ ਸਕਦੀ ਹੈ, ਫਿਰ ਗਿਆਨੀ ਰਘਬੀਰ ਸਿੰਘ ਉੱਥੇ ਬੈਠੇ ਚੁੱਪ ਕਿਉਂ ਨਹੀਂ?
ਫਿਰ ਅਚਾਨਕ ਕੱਲ ਭਾਰਤੀ ਸਮੇਂ ਅਨੁਸਾਰ 13 ਤਰੀਕ ਦੀ ਰਾਤ ਨੂੰ ਉਹਨਾਂ ਦੀ ਪੋਸਟ ਸਾਹਮਣੇ ਆ ਗਈ। ਹੁਣ ਇਸ ਪੋਸਟ ਨੇ ਮੈਨੂੰ ਲੱਗਦਾ ਬਿਲਕੁਲ ਸਾਰਾ ਕੁਝ ਸਾਫ਼ ਕਰ ਦਿੱਤਾ ਕਿ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਹੋਰ ਇੱਕ ਵਾਰ ਫਿਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੇ ਨੇ ਤੇ ਉਹ ਇਸ ਢੰਗ ਤਰੀਕੇ ਤੇ ਸਿੱਧਾ ਇੱਕ ਨਹੀਂ, ਦੋ ਨਹੀਂ, ਤਿੰਨ ਵਾਰ ਉਹਨਾਂ ਨੇ ਸਪਸ਼ਟ ਲਫ਼ਜ਼ਾਂ 'ਚ ਇਸ ਨੂੰ ਮੱਧਭਾਗਾ ਕਰਾਰ ਦਿੱਤਾ ਜੀ। ਸੋ ਕੁਝ ਧਿਰਾਂ ਨੇ ਅਜੇ ਵੀ ਇਹ ਕਿਹਾ ਕਿ ਚੰਗਾ ਹੁੰਦਾ ਜਿਸ ਦਿਨ ਅੰਤਰਿੰਗ ਕਮੇਟੀ ਦੀ ਬੈਠਕ ਸੀ ਉਸੇ ਦਿਨ ਕਹਿ ਦਿੰਦੇ, ਚੰਗਾ ਹੁੰਦਾ ਜਦੋਂ ਕੱਢਿਆ ਜਾ ਰਿਹਾ ਸੀ ਉਸੇ ਸਮੇਂ ਟਿੱਪਣੀ ਕਰ ਦਿੰਦੇ। ਫਿਰ ਕੁਝ ਧਿਰਾਂ ਦਾ ਇਹ ਵੀ ਮੰਨਣਾ ਸੀਗਾ ਕਿ ਹੋ ਸਕਦਾ ਹੈ ਕਿ ਗਿਆਨੀ ਰਘਵੀਰ ਸਿੰਘ ਹੋਰੀ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ 'ਚ ਨਹੀਂ ਸ਼ਾਮਲ ਹੋਣਾ ਚਾਹੁੰਦੇ ਸੀ, ਇਸ ਲਈ ਉੱਥੋਂ ਟਾਲਾ ਵੱਟ ਕੇ ਉੱਥੋਂ ਚਲੇ ਗਏ ਕਿ ਫਿਰ ਜਾਵਾਂਗੇ, ਫਿਰ 100 ਗੱਲਾਂ ਹੋਣਗੀਆਂ ਇਸ ਲਈ। ਕੁਝ ਧਿਰਾਂ ਦਾ ਮੰਨਣਾ ਹੈ ਕਿ ਉਹ ਇਸ ਲਈ ਚੁੱਪ ਸੀਗੇ ਕਿ ਅਜੇ ਸੁਖਬੀਰ ਸਿੰਘ ਬਾਦਲ ਦੀ ਬੇਟੀ ਦਾ ਵਿਆਹ ਦਾ ਕਾਜ ਹੈ, ਇਸ ਲਈ ਉਹਦੇ ਵਿੱਚ ਕਾਹਨੂੰ ਆਪਾਂ ਕੋਈ ਵਿਵਾਦ ਨਵਾਂ ਖੜਾ ਕਰਨਾ, ਵਿਆਹ ਨਿਬੜ ਜਾਵੇ, ਕਿਉਂਕਿ ਧੀਆਂ ਦੇ ਕਾਜ ਸਾਂਝੇ ਕਾਜ ਮੰਨੇ ਜਾਂਦੇ ਨੇ। ਸੋ ਕਹਿੰਦੇ ਇਸ ਲਈ ਜਿੱਦਾਂ ਹੀ ਵਿਆਹ ਵਾਲਾ ਸਮਾਗਮ ਨਿਬੜਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਪੋਸਟ ਆ ਗਈ। ਸੋ ਹੁਣ ਇਹ ਜੋ ਮਰਜ਼ੀ ਹੋਵੇ, ਚਾਹੇ ਉਹਨਾਂ ਨੂੰ ਆਪਣੇ ਮਨ ਨੇ ਹਲੂਣਾ ਦਿੱਤਾ ਹੋਵੇ ਕਿ ਨਹੀਂ ਇਹ ਠੀਕ ਨਹੀਂ ਗਾ, ਚਾਹੇ ਕੁਝ ਜਿਸ ਤਰ੍ਹਾਂ ਦਾ ਪਤਾ ਲੱਗ ਰਿਹਾ ਕਿ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਰਹੇ ਨੇ ਕਿ ਹਾਂ ਜੀ ਮੈਨੂੰ ਧਮਕੀਆਂ ਆ ਰਹੀਆਂ, ਮੈਨੂੰ ਆਹ ਕਿਹਾ ਜਾ ਰਿਹਾ, ਉਸੇ ਤਰ੍ਹਾਂ ਹੋ ਸਕਦਾ ਇੱਧਰ ਵੀ ਕੁਝ ਹੋਵੇ। ਉਸ ਤੋਂ ਬਾਅਦ ਫਿਰ ਹੌਸਲਾ ਆਉਂਦਾ ਕਿ ਕੋਈ ਗੱਲ ਨਹੀਂ, ਜੋ ਕਰਨਾ ਫਿਰ ਕਰ ਲਓ, ਮੈਂ ਸੱਚ ਦਾ ਖੜ ਕੇ ਜਾਵਾਂ, ਕਿਉਂਕਿ ਇਹ ਚਰਚਾ ਪੰਥਕ ਵਿਚਾਰਧਾਰਾ ਦੇ ਵਿੱਚ ਬਿਲਕੁਲ ਬਹਿਣ ਵਾਂਗ ਬਹਿਣ ਲੱਗੀ ਸੀ, ਗਿਆਨੀ ਫੂਲਾ ਸਿੰਘ ਜਾਂ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਬਚਨ ਸਿੰਘ ਜਾਂ ਗਿਆਨੀ ਫੂਲਾ ਸਿੰਘ। ਸੋ ਜਿਹੜਾ ਆਹ ਸਵਾਲ ਸੀ ਇਹ ਕਿਤੇ ਨਾ ਕਿਤੇ ਫਿਰ ਸੌਣ ਨਹੀਂ ਦਿੰਦਾ। ਸੋ ਮੈਨੂੰ ਲੱਗਦਾ ਉਸ ਨੇ ਵੀ ਇਹ ਕਾਜ ਕੀਤਾ ਔਰ ਗਿਆਨੀ ਰਘਵੀਰ ਸਿੰਘ ਨੇ ਬਹੁਤ ਸਹੀ ਸਮੇਂ ਤੇ ਸਹੀ ਪੱਖ ਰੱਖਿਆ, ਕਿਉਂਕਿ ਜਿਸ ਤਰ੍ਹਾਂ ਉਹ ਬਾਹਰਲੇ ਸਮਾਗਮਾਂ 'ਚ ਜਾ ਰਹੇ ਸੀ ਫਿਰ ਉੱਥੋਂ ਵੀ ਉਹਨਾਂ ਨੂੰ ਥੋੜਾ ਜਿਹਾ ਕਿਨਾਰਾ ਕਰਨਾ ਪਏਗਾ, ਪ੍ਰੋਗਰਾਮਾਂ 'ਚੋਂ ਵੀ ਉਹ ਪਿਛਾਂਹ ਹਟਣ ਲੱਗੇ ਸੀ। ਹੋ ਸਕਦਾ ਉੱਥੇ ਇਹ ਸਵਾਲ ਵੱਡੇ ਬਣ ਕੇ ਮੂਹਰੇ ਖੜਦੇ ਹੋਣ। ਸੋ ਉਹਨਾਂ ਨੂੰ ਲੱਗਾ ਕਿ ਜੇਕਰ ਇੱਥੇ ਹੈ ਤਾਂ ਕੱਲ ਨੂੰ ਪੰਜਾਬ ਜਾ ਕੇ ਵੀ ਸਵਾਲ ਹੋਣੇ ਆ। ਸੋ ਇਸ ਲਈ ਉਹਨਾਂ ਦਾ ਫੈਸਲਾ ਨੂੰ ਬਿਲਕੁਲ ਸਪਸ਼ਟ ਹੈ ਜੀ। ਬਸ ਹੁਣ ਉਹਨਾਂ ਦਾ ਵਾਪਸੀ ਦਾ ਇੰਤਜ਼ਾਰ ਹੈ। ਰਾਜ ਕਰਮਵੀਰ ਸਿੰਘ ਜੀ ਜਦੋਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਪਰਤਣਗੇ, ਹੁਣ ਇਹਨਾਂ ਸਵਾਲਾਂ ਦੇ ਜਵਾਬ ਉਹਨਾਂ ਕੋਲ ਨੇ ਕਿ ਉਹਨਾਂ ਨੇ ਲੀਕ ਖਿੱਚ ਲਈ ਹੈ, ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਖਿੱਚੀ ਹੈ ਉਵੇਂ ਇਹਨਾਂ ਨੇ ਲੀਕ ਖਿੱਚ ਲਿਆ। ਉਹ ਜਥੇਦਾਰੀ ਤੋਂ ਵਿਹਲੇ ਹੋ ਕੇ ਪੰਥਕ ਰਾਜਨੀਤੀ ਦੀ ਲੀਕ ਖਿੱਚ ਰਹੇ ਨੇ, ਇਹ ਪੰਥਕ ਮਰਿਆਦਾ ਵਾਲੀ ਲੀਕ ਖਿੱਚ ਰਹੇ ਨੇ। ਸੋ ਦੋਏ ਲੀਕ ਅਕਾਲੀ ਦਲ ਲਈ ਮੁਸ਼ਕਲ ਬਣ ਗਈ ਹੈ। ਹੁਣ ਦੋਆਂ ਦੇ ਪਾਰ ਜਾਣਾ ਅਕਾਲੀ ਦਲ ਲਈ ਮੁਸ਼ਕਲ ਬਣ ਗਈ ਹੈ, ਕਿਉਂਕਿ ਜਦੋਂ ਗਿਆਨੀ ਰਘਵੀਰ ਸਿੰਘ ਪਰਤਣਗੇ ਤਾਂ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਹੋਣਗੀਆਂ ਕਿ ਕੀ ਉਹ ਆਉਂਦੇ ਹੀ ਸ਼੍ਰੋਮਣੀ ਕਮੇਟੀ ਨੂੰ ਤਲਬ ਕਰਨਗੇ, ਕਿ ਉਹ ਆਉਂਦੇ ਹੀ ਉਹ ਅੰਤਰਿੰਗ ਕਮੇਟੀ ਦੇ ਵਿੱਚ ਜਿਹੜੀ ਟੀਮ ਨੇ ਰਿਪੋਰਟ ਪੇਸ਼ ਕੀਤੀ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ 'ਚ ਉਹਨੂੰ ਤਲਬ ਕਰਨਗੇ, ਕੀ ਉਹ 7 ਮੈਂਬਰੀ ਕਮੇਟੀ ਦੇ ਹਵਾਲੇ ਨਾਲ ਅਕਾਲੀ ਦਲ ਬਾਦਲ ਧਿਰ ਨੂੰ ਫਿਰ ਤਲਬ ਕਰਨਗੇ, ਕੀ ਉਹ ਨਵੇਂ ਜਥੇਦਾਰ ਨੂੰ ਸੱਦਾ ਦੇਣਗੇ ਪੰਜ ਸਿੰਘ ਸਭਾ ਦੀ ਬੈਠਕ 'ਚ, ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਹਾਲ ਕਰਕੇ ਉਹਨਾਂ ਨੂੰ ਸੱਦਾ ਦੇਣਗੇ, ਜਾਂ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਹੁਣ ਲੀਕ ਖਿੱਚ ਕੇ ਰਾਜਨੀਤਿਕ ਪਿੜ 'ਚ ਨਿੱਤਰ ਚੁੱਕੇ ਨੇ, ਪੰਥਕ ਰਾਜਨੀਤੀ ਦੇ ਵਿਹੜੇ 'ਚ ਨਿੱਤਰ ਆਏ ਨੇ ਉਹ, ਹੈਨਾ, ਕੀ ਹੁਣ ਉਹਨਾਂ ਨੂੰ ਵਾਪਸ ਬੁਲਾਉਣ ਦੀ ਬਜਾਏ ਖੁਦ ਵੀ ਉਹਨਾਂ ਨਾਲ ਜਾ ਖੜੇ ਹੋਣਗੇ, ਕਿ ਉਹ ਆਪਣਾ ਅਸਤੀਫਾ ਦੇ ਦੇਣਗੇ? ਇਹ ਸਾਰੇ ਸਵਾਲ ਵੱਡੇ ਨੇ। ਸੋ ਮੈਨੂੰ ਲੱਗਦਾ ਕਿ ਹੁਣ ਇੰਤਜ਼ਾਰ ਕਰਨਾ ਹੀ ਚਾਹੀਦਾ ਸਾਨੂੰ। ਅਕਾਲੀ ਦਲ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਤੱਕ ਦੀਆਂ ਹੁਣ ਮੁਸ਼ਕਲਾਂ ਵੱਧ ਗਈਆਂ, ਕਿਉਂਕਿ ਉਹਨਾਂ ਨੇ ਅਕਾਲੀ ਦਲ ਤਾਂ ਪਹਿਲਾਂ ਹੀ ਇਸ ਸਵਾਲਾਂ 'ਚ ਘਿਰਿਆ ਕਿ ਉਹ ਪੰਥਕ ਮਰਿਆਦਾ ਅਨੁਸਾਰ ਜਿਹੜੇ ਹੁਕਮਨਾਮੇ ਆਏ ਸੀ ਉਹਨਾਂ ਤੋਂ ਪਿੱਠ ਮੋੜ ਰਿਹਾ, ਤੇ ਪਰ ਹੁਣ ਸ਼੍ਰੋਮਣੀ ਕਮੇਟੀ ਵੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਸੋ ਇਸ ਲਈ ਵੱਡੀ ਚੁਣੌਤੀ SGPC ਲਈ ਵੀ, ਵੱਡੀ ਚੁਣੌਤੀ ਅਕਾਲੀ ਦਲ ਲਈ ਵੀ, ਤੇ ਹੁਣ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਦੇ ਹੱਥ ਹੈ ਕਿ ਉਹਨਾਂ ਨੇ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ 'ਚ ਕਿਸੇ ਨੂੰ ਤਲਬ ਕਰਨਾ ਜਾਂ ਆਪਣਾ ਅਸਤੀਫਾ ਦੇ ਕੇ ਪਰੇ ਹੋਣਾ, ਕਿਉਂਕਿ ਮੰਨਿਆ ਇਹ ਜਾ ਰਿਹਾ ਕਿ ਜੇਕਰ ਇਹੀ ਨੀਤੀ ਰਹੀ ਇਹਨਾਂ ਦੀ ਲੀਡਰਾਂ ਦੀ ਤਾਂ ਕੱਲ ਨੂੰ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਉਹਨਾਂ ਨੇ ਇੱਧਰੋਂ ਉੱਧਰੋਂ ਕੱਢ ਕੇ ਇਕੱਠਾ ਕੀਤਾ, ਹੋ ਸਕਦਾ ਗਿਆਨੀ ਰਘਵੀਰ ਸਿੰਘ ਦੇ ਵੀ ਕੁਝ ਫਾਈਲਾਂ ਫਰੋਲਣ ਲੱਗ ਪਏ ਹੋਣ, ਕੁਝ ਇਹਨਾਂ ਦਾ ਵੀ ਪੁਰਾਣਾ ਇਤਿਹਾਸ ਦੇ ਪੰਨੇ ਲੱਭਣਾ ਕਿ ਇੱਥੋਂ ਵੀ ਕੁਝ ਲੱਭੋ। ਸੋ ਜੇ ਕਿਰਦਾਰਕੁਸ਼ੀ ਕਰਨ ਦੇ ਤਰੀਕੇ ਇਹੋ ਜਿਹੇ ਨੇ, ਹੈਨਾ, ਤੇ ਫਿਰ ਇੱਥੇ ਵੀ ਕੁਝ ਲੱਭ ਲੈਣਗੇ। ਇਸ ਲਈ ਹੁਣ ਗਿਆਨੀ ਰਘਵੀਰ ਸਿੰਘ ਆ ਕੇ ਕਿਹੜਾ ਸਟੈਂਡ ਲੈਂਦੇ ਆ, ਦੇਖਦੇ ਆ। IT ਸੈੱਲ ਅਕਾਲੀ ਦਲ ਦਾ ਕੀ ਕਹਿ ਰਿਹਾ ਇਸ ਪੂਰੇ ਉਹਨਾਂ ਦੇ ਦੁਆਰਾ ਛਾਪੇ ਗਏ ਇਸ ਬਿਆਨ ਦੇ ਉੱਤੇ? ਹਜੇ ਸੁਣਨਾ ਜੀ, ਅੱਜ ਜਾਗੂਗਾ। ਠੀਕ ਹੈ, ਇੰਤਜ਼ਾਰ ਆ ਵੀ, ਕਿਉਂਕਿ ਸਲਾਹ ਲੈ ਕੇ ਚੱਲਣਾ ਹੁੰਦਾ ਨਾ IT ਸੈੱਲ ਨੇ ਵੀ। ਜੋ ਹੋ ਸਕਦਾ ਸਲਾਹ ਪੂਰੀ ਨਾ ਮਿਲੀ ਹੋਵੇ, ਜਦੋਂ ਸਲਾਹ ਲੈਣੀ ਉਹਨੇ ਕਹਾ ਆਪਣੇ ਸਲਾਹ ਕਰਨ ਤੋਂ ਸਲਾਹ ਲੈਣੀ ਹੁੰਦੀ। ਸਹੀ ਗੱਲ ਜੀ। ਅਗਲੀ ਗੱਲ ਕਰਦੇ ਜਾਈਏ ਦੀਪਕ ਜੀ, ਖਤਮ ਹੁੰਦੀ ਫੇਰ ਖੜੀ ਹੋ ਗਈ 7 ਮੈਂਬਰੀ ਕਮੇਟੀ। ਬਿਲਕੁਲ 7 ਮੈਂਬਰੀ ਕਮੇਟੀ ਚਿੜੀਓ ਜੀਜੋ ਚਿੜੀਓ ਮਰਜੋ ਉਹ ਸਥਿਤੀ ਸੀਗੀ, ਪਰ 7 ਮੈਂਬਰੀ ਕਮੇਟੀ ਦੇ ਬਹੁਤ ਸਪਸ਼ਟ ਸੀਗੇ ਮੈਂਬਰ। 7 ਮੈਂਬਰੀ ਕਮੇਟੀ ਦੇ ਸਭ ਤੋਂ ਮੈਂਬਰ ਇਸ ਗੱਲ ਲਈ ਤਾਂ ਇੱਕ ਸੁਰ ਸੀਗੇ ਕਿ ਜੋ ਮਰਜ਼ੀ ਹੋ ਜਾਵੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਹੀ ਅਸੀਂ ਅੱਗੇ ਵਧਣਾ।
ਉਹਨਾਂ 'ਚ ਲੈ ਦੇ ਕੇ ਜੇਕਰ ਕੋਈ ਵਿਅਕਤੀ ਸੀਗਾ ਤਾਂ ਜਿਹੜਾ 7 ਮੈਂਬਰੀ ਕਮੇਟੀ ਨੂੰ ਲੀਡ ਕਰਦਾ ਹੈ, ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ, ਉਹ 7 ਮੈਂਬਰੀ ਕਮੇਟੀ ਦੇ ਸੁਰ 'ਚ ਵੀ ਸੁਰ ਮਿਲਾ ਰਹੇ ਨੇ ਕਿ ਬਿਲਕੁਲ ਜੀ ਆਪਾਂ ਨੂੰ ਅਕਾਲ ਤਖਤ ਦੇ ਹਵਾਲੇ ਨਾਲੇ ਚੱਲਣਾ ਚਾਹੀਦਾ ਜੀ। ਉਹ ਇੱਧਰ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਨੇ, ਸੁਖਬੀਰ ਬਾਦਲ ਦੇ ਨੇੜਲੇ ਵੀ ਨੇ, ਉਹਨਾਂ ਕਰਕੇ ਅਹੁਦੇ ਤੇ ਵੀ ਨੇ, ਇਸ ਲਈ ਉਹ ਇੱਧਰ ਵੀ ਨੇ ਤੇ ਉਹ ਦੁਵਿਧਾ 'ਚ ਰਹਿੰਦੇ ਨੇ ਕਿ ਮੈਂ ਕਿਵੇਂ ਸਮਤਲ ਬਣਾਵਾਂ। ਜਦੋਂ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਧਾਮੀ ਸਾਹਿਬ ਦੀ ਅਗਵਾਈ 'ਚ ਨਿਬੇੜਿਆ ਕਿ ਲਓ ਜੀ ਅਸੀਂ ਤਾਂ ਕਰਤੀ ਕਾਰਵਾਈ ਜੀ, ਆਹ ਰਿਪੋਰਟ ਆ ਗਈ ਜੀ, ਜਨਤਕ ਹੋ ਗਈ ਜੀ ਰਿਪੋਰਟ, ਫੈਸਲਾ ਹੋ ਗਿਆ ਜੀ, ਸੇਵਾਵਾਂ ਖਤਮ ਜੀ। ਉਹ ਸੇਵਾਵਾਂ ਖਤਮ ਦੇ ਨਾਲ ਹੀ ਹੋ ਗਿਆ ਕਿ ਭਾਈ 7 ਮੈਂਬਰੀ ਕਮੇਟੀ ਵੀ ਹੁਣ ਤਾਂ ਖਤਮ ਹੈ। ਹੁਣ ਕੁਛ ਨਹੀਂ, ਚਾਹੇ ਉਹ ਮਤਲਬ ਕਿ ਕਾਗਜ਼ੀ ਪੱਥਰੀ ਬੈਠਕ ਹੋਊਗੀ। ਸੋ ਬੈਠਕ ਆ ਗਈ ਜੀ। ਬੈਠਕ 11 ਤਰੀਕ ਨੂੰ ਸੀ। 11 ਤਰੀਕ ਨੂੰ ਭੁੰਦੜ ਸਾਹਿਬ ਕਹਿੰਦੇ ਵੀ ਮੈਂ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਸ਼ਾਮਲ ਹੋਣਾ, ਇਸ ਲਈ ਤਰੀਕ ਅੱਗੇ ਪਾਈ ਜਾਵੇ। ਤਰੀਕ 13 ਰੱਖ ਲਈ, ਚੰਡੀਗੜ੍ਹ ਥਾਂ ਰੱਖ ਲਈ ਤੇ ਜੀ ਭੁੰਦੜ ਸਾਹਿਬ ਫੇਰ ਗਾਇਬ। ਭੁੰਦੜ ਸਾਹਿਬ ਆਉਣ ਲਈ ਤਿਆਰ ਹੀ ਨਹੀਂ ਬੈਠਕ 'ਚ ਚੰਡੀਗੜ੍ਹ ਆ ਕੇ ਵੀ। ਤੇ ਜਦੋਂ ਨਹੀਂ ਆ ਰਹੇ ਤੇ 7 ਮੈਂਬਰੀ ਕਮੇਟੀ ਕਹਿੰਦੀ ਫਿਰ ਬੰਦ ਕਰੋ, ਆਪਾਂ ਕੀ ਕਰਨਾ, ਆਪਾਂ ਜਥੇਦਾਰ ਗਿਆਨੀ ਰਘੁਵੀਰ ਸਿੰਘ ਉਹਨਾਂ ਨੂੰ ਸੌਂਪ ਦਾਂਗੇ ਜਾ ਕੇ, ਕਿਆ ਚੱਕੋ ਜੀ ਰਿਪੋਰਟ ਕਿ ਅਸੀਂ ਤਾਂ ਕੋਸ਼ਿਸ਼ਾਂ ਕਰ ਲਈਆਂ, ਉਹ ਨਹੀਂ ਆ ਰਹੇ ਜੀ। ਸੋ ਹੁਣ ਤੁਸੀਂ ਦੱਸੋ ਅਸੀਂ ਕੀ ਕਰੀਏ। ਕਿ ਜਿਹੜੀ ਧਿਰ ਨੇ ਭਰਤੀ ਕਰਾਉਣੀ ਉਹੀ ਧਿਰ ਨਹੀਂ ਸਾਨੂੰ ਨਾਲ ਲੈ ਕੇ ਤੁਰਨ ਨੂੰ ਤਿਆਰ, ਫਿਰ ਅਸੀਂ ਕਿਹਨਾਂ ਦੀ ਭਰਤੀ ਕਰਨੀ ਜੀ। ਹੁਣ ਇਹ ਸਾਰੀ ਪ੍ਰਕਿਰਿਆ 'ਚ ਗਿਆਨੀ ਹਰਪ੍ਰੀਤ ਸਿੰਘ ਤਾਂ ਕਹਿ ਚੁੱਕੇ ਨੇ ਕਿ 7 ਮੈਂਬਰੀ ਕਮੇਟੀ ਕਿਉਂ ਉਹਨਾਂ ਨੂੰ ਡਿੱਕੀ ਜਾਂਦੀ ਹੈ, ਉਹ ਆਪਣੀਆਂ ਕਾਪੀਆਂ ਚੱਕੇ ਤੇ ਆਪ ਭਰਤੀ ਸ਼ੁਰੂ ਕਰਾ ਦੇਵੇ, ਜਿਹੜਾ ਇਹਨਾਂ ਦਾ ਰਾਹੀਂ ਭਰਤੀ ਹੋਊਗਾ ਉਹੀ ਅਕਾਲੀ ਦਲ ਹੋਊਗਾ। ਉਹਨਾਂ ਨੇ ਇੱਕ ਨਵਾਂ ਸਵਾਲ ਪਾ ਦਿੱਤਾ। ਇੱਧਰ ਜਦੋਂ ਭੁੰਦੜ ਸਾਹਿਬ ਨਹੀਂ ਆਏ ਤੇ ਫਿਰ ਕਮੇਟੀ ਕਹਿੰਦੀ ਚਲ ਐਂ ਕਰੋ ਫਿਰ ਆਪਾਂ ਜਾ ਆਉਂਦੇ ਹਾਂ। ਕਹਿੰਦੇ ਤਾਲਮੇਲ ਕੀਤਾ ਭੁੰਦੜ ਸਾਹਿਬ ਨੂੰ, ਭੁੰਦੜ ਸਾਹਿਬ ਕਹਿੰਦੇ ਘਰੇ ਆ ਜਾਓ। ਤੇ ਉਧਰ ਮੀਡੀਆ ਨੂੰ ਭੁੰਦੜ ਸਾਹਿਬ ਕਹੀ ਜਾਂਦੇ ਆ ਕਿ ਮੈਂ 7 ਮੈਂਬਰੀ ਕਮੇਟੀ 'ਚ ਕਿਵੇਂ ਜਾ ਸਕਦਾ ਜੀ, ਮੈਂ ਤਾਂ ਉਹਨਾਂ ਦਾ ਮੈਂਬਰ ਨਹੀਂ ਗਾ ਜੀ। ਮਤਲਬ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੇ ਕਾਰਜਕਾਰੀ ਪ੍ਰਧਾਨ ਦਾ ਬਿਆਨ ਹੈ। ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੂੰ ਭਾਈ ਮੈਂਬਰ ਨਾਲ ਤੇ ਥੋੜਾ ਜਾਣਾ, ਤੈਨੂੰ ਤਾਂ ਤਲਬ ਕੀਤਾ ਕਮੇਟੀ ਨੇ, ਤੈਨੂੰ ਤਾਂ ਸੱਦਾ ਦਿੱਤਾ ਕਿ ਆਪਣੀ ਅਕਾਲੀ ਦਲ ਬਾਦਲ ਧਿਰ ਦਾ ਪੱਖ ਰੱਖਣ ਲਈ। ਇਹ ਉਹਨੇ ਕਮੇਟੀ ਕੋਈ ਉਹੀ ਬਣੀ ਕਮੇਟੀ ਨਹੀਂ, ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਬਣੀ ਕਮੇਟੀ ਹੈ। ਤੇ ਤਾਂ ਵੀ ਮੀਡੀਆ 'ਚ ਇਹ ਗੱਲ ਕਹਿ ਰਹੇ ਸੀ, ਪਰ ਇੱਧਰ ਕਮੇਟੀ ਮੈਂਬਰਾਂ ਨੂੰ ਕਹਿ ਰਹੇ ਸੀ ਕੋਈ ਨਾ ਜੀ ਘਰੇ ਆ ਜਾਓ। ਤੇ ਆਖਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਨਾਲ ਲੈ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਭੁੰਦੜ ਸਾਹਿਬ ਦੇ ਘਰੇ ਚਲੇ ਗਏ। ਕਹਿੰਦੇ ਉੱਥੇ ਨੂੰ 2 ਦਿਨਾਂ ਦਾ ਟਾਈਮ ਮੰਗੀ ਜਾਂਦੇ ਨੇ ਕਿ 2 ਦਿਨ ਦਾ ਟਾਈਮ ਦੇ ਦਿਓ ਜੀ। ਸੋ ਹੁਣ 16 ਤਰੀਕ ਨੂੰ ਕਹਿੰਦੇ ਫੇਰ ਅਗਲੀ ਬੈਠਕ ਹੋ ਸਕਦੀ ਹੈ। ਸੋ ਹੁਣ 16 ਤਰੀਕ ਤੱਕ ਦਾ ਜੇ ਟਾਈਮ ਲੈ ਰਹੇ ਹੋ ਤੁਸੀਂ ਤੇ ਉਸ ਤੋਂ ਬਾਅਦ ਫੇਰ ਜਾਨੂੰ 20 ਤਰੀਕ ਤੱਕ ਤਾਂ ਥੋੜੀ ਭਰਤੀ ਮਹਿਮ ਨਿਬੜ ਜਾਣੀ ਹੈ ਜਨਾਬ। ਸਹੀ ਗੱਲ। ਹੁਣ ਇਸ ਲਈ ਇੱਕ ਸਮੇਂ ਲੱਗ ਰਿਹਾ ਸੀਗਾ ਕਿ ਇਹ 7 ਮੈਂਬਰੀ ਕਮੇਟੀ ਦੀ ਆਖਰੀ ਬੈਠਕ ਸਾਬਤ ਹੋਊਗੀ, ਪਰ ਇਹ ਕਹਿੰਦੇ ਇੱਕ ਮੌਕਾ ਦੇਖ ਲਓ, ਆਪਾਂ 16 ਤੱਕ ਡੀਕ ਲਓ। ਪਰ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਭਾਈ ਤੁਸੀਂ ਆਪਣੇ ਪੱਧਰ ਤੇ ਭਰਤੀ ਮਹਿਮ ਸ਼ੁਰੂ ਕਰ ਦਿਓ। ਜੇ ਇਹੀ ਹੁਕਮ ਪੰਜ ਸਿੰਘ ਸਾਹਿਬਾਨਾਂ ਦਾ ਨਵੇਂ ਸਿਰਿਓਂ ਆ ਜਾਂਦਾ ਹੈ, ਜੇ ਇਹੀ ਹੁਕਮ ਗਿਆਨੀ ਰਘੁਵੀਰ ਸਿੰਘ ਦਾ ਆ ਜਾਂਦਾ, ਫਿਰ 7 ਮੈਂਬਰੀ ਕਮੇਟੀ ਤੁਰ ਸਕਦੀ ਹੈਗੀ ਕਿ ਧਾਮੀ ਸਾਹਿਬ ਉਹਦੀ ਅਗਵਾਈ ਕਰਨਗੇ? ਫਿਰ ਇਹ ਵੀ ਪਹਿਲੂ ਵੱਡਾ। ਸੋ ਇਸ ਲਈ ਇੱਕ ਵਾਰ ਫਿਰ ਗਿਆਨੀ ਰਘੁਵੀਰ ਸਿੰਘ ਹੋਰਾਂ ਦੇ ਉਸ ਸੋਸ਼ਲ ਮੀਡੀਆ ਤੇ ਪਾਈ ਆਪਣੀ ਪੋਸਟ ਦੀ ਇਬਾਰਤ ਦੇ ਹਵਾਲੇ ਨਾਲ ਜੇਕਰ ਉਸ ਹਵਾਲੇ ਚੋਂ ਦੇਖਣਾ ਹੋਵੇ ਤਾਂ 7 ਮੈਂਬਰੀ ਕਮੇਟੀ ਹਲੇ ਫਿਰ ਸਟੈਂਡ ਕਰਦੀ ਹੈ, ਕਿਉਂਕਿ ਉਹਨਾਂ ਨੇ 2 ਤਰੀਕ ਦਾ ਫਿਰ ਜ਼ਿਕਰ ਕੀਤਾ ਕਿ 2 ਦਸੰਬਰ ਦੇ ਫੈਸਲੇ ਜੋ ਪੰਥਕ ਮਰਿਆਦਾ ਦੀ ਰੋਸ਼ਨੀ 'ਚ ਹੋਏ ਨੇ, ਉਹਦੇ ਅਨੁਸਾਰ ਕਹਿੰਦੇ ਕਿ ਅੱਗੇ ਵਧਣਾ ਚਾਹੀਦਾ। ਇਹਦਾ ਮਤਲਬ ਜੇ ਉਹਦੇ ਪਰ ਜਥੇਦਾਰ ਸਾਹਿਬ ਕਾਇਮ ਨੇ ਤਾਂ 7 ਮੈਂਬਰੀ ਕਮੇਟੀ ਫਿਰ ਭੱਜ ਨਹੀਂ ਸਕਦੀ, ਤੇ ਭੱਜਣ ਫਿਰ ਇਹਨਾਂ ਨੇ ਅਕਾਲੀ ਦਲ ਬਾਦਲ ਧਿਰ ਨੂੰ ਵੀ ਨਹੀਂ ਦੇਣਾ। ਸੋ ਹੁਣ ਕੀ ਉਹ ਭਰਤੀ ਮਹਿਮ ਖਾਰਜ ਹੋਊਗੀ, ਕੀ ਉਸ ਭਰਤੀ ਮਹਿਮ ਦੀ ਪੜਚੋਲ ਹੋਊਗੀ, ਕੀ ਨਵੇਂ ਸਿਰਿਓਂ ਭਰਤੀ ਹੋਊਗੀ? ਇਹ ਸਵਾਲ ਫਿਰ ਕਹਾਣੀ ਉੱਥੇ ਦੀ ਉੱਥੇ ਕਿ ਜਦੋਂ ਜਥੇਦਾਰ ਸਾਹਿਬ ਵਾਪਸ ਆਉਣਗੇ ਫਿਰ ਉਹ ਕੀ ਸਟੈਂਡ ਲੈਂਦੇ ਆ। ਬਿਲਕੁਲ, ਹਰ ਇੱਕ ਦੀ ਨਜ਼ਰ ਜਿਹੜੀ ਆ ਉਹਨਾਂ ਦੇ ਉੱਤੇ ਆ। ਚਲੋ ਥੋੜਾ ਉਹਨਾਂ ਨੇ ਦਿਖਾਇਆ ਤਾਂ ਹੈਗਾ ਵੀ ਕੀ ਜਿਹੜਾ ਉਹ ਕਰ ਸਕਦੇ ਆ। ਸੋ ਹੁਣ ਆਸ ਉਮੀਦ ਦੇਖੋ ਕੀ ਬਣਦੀ ਅੱਗੇ। ਅਗਲੀ ਦੀਪਕ ਜੀ ਗੱਲ ਕਰੀਏ, ਮਾਨ ਸਰਕਾਰ ਨੂੰ ਕਿਉਂ ਸੱਦਣਾ ਪੈ ਗਿਆ ਜੀ 2 ਰੋਜ਼ਾ ਇਜਲਾਸ? ਬਿਲਕੁਲ ਜੀ, 4 ਮਹੀਨਿਆਂ ਬਾਅਦ ਤਾਂ ਕੈਬਨਿਟ ਦੀ ਬੈਠਕ ਸੱਦੀ ਹੈ ਜੀ, ਤੇ ਫਿਰ ਸਰਦ ਰੁੱਤ ਇਜਲਾਸ ਇਸ ਵਾਰ ਕੀਤਾ ਹੀ ਨਹੀਂ ਹੈ ਨਾ। ਹੁਣ ਸਿੱਧਾ ਮਾਰਚ ਮਹੀਨਾ ਚੜ੍ਹਨ ਵਾਲਾ ਤੇ ਬਜਟ ਸੈਸ਼ਨ ਬੁਲਾਉਣਾ ਪੈਣਾ। ਹੁਣ ਜਿਹੜੇ ਤਕਨੀਕੀ ਮਾਹਰ ਨੇ ਉਹਨਾਂ ਦਾ ਤਾਂ ਕਹਿਣਾ ਜੀ ਇਹ ਸਿਰਫ ਤੇ ਸਿਰਫ ਕਹਿੰਦੇ ਜੀ ਇਸ ਲਈ ਸੱਦਿਆ ਕਿ 2 ਰੋਜ਼ਾ ਇਜਲਾਸ ਤਾਂ ਕਿ ਉਹ ਜਿਹੜਾ ਖੱਪਾ ਹੈ ਜਿਹੜਾ ਉਹ ਟਰਮਸ ਨਿਯਮਾਂ ਦੇ ਅਨੁਸਾਰ ਹੁੰਦਾ ਉਹ ਪੂਰਾ ਕੀਤਾ ਜਾ ਸਕੇ। ਇਸ ਲਈ ਕਹਿੰਦੇ ਜੀ ਇਹਨੂੰ ਨਾਮ ਵਿਸ਼ੇਸ਼ ਇਜਲਾਸ ਹੋਵੇ, ਚਾਹੇ ਸਰਦ ਰੁੱਤ ਇਜਲਾਸ ਹੋਵੇ, ਚਲੋ ਜੀ ਇਹ ਉਹਦੀ ਥਾਂ ਦੀ ਪੂਰਤੀ ਕਰ ਦੂਗਾ। ਮਤਲਬ ਜਿਹੜੇ ਇਹ ਕਹਿ ਕੇ ਗੋਗਾ ਗਾਉਂਦੇ ਰਹੇ ਨੇ ਕਿ ਜੀ ਲੋਕਾਂ ਦਾ ਸਮਾਂ ਬਰਬਾਦ ਕਰਦੇ ਹੋ ਤੁਸੀਂ, ਚੁਣੇ ਕਾਹਦੇ ਲਈ ਗਏ ਹੋ ਜੀ, 10 ਦਿਨ ਤਾਂ 15 ਦਿਨ ਤਾਂ ਸੈਸ਼ਨ ਚੱਲਣਾ ਚਾਹੀਦਾ, ਉਹ ਹੁਣ 2 ਦਿਨਾਂ ਦੇ ਸੈਸ਼ਨ ਬੁਲਾਉਂਦੇ ਨੇ, ਹੈ ਨਾ।
ਤੇ 4-4 ਮਹੀਨੇ ਬੈਠਕ ਨਹੀਂ ਕਰਦੇ। 8 ਅਕਤੂਬਰ 2024 ਦੀ ਕੈਬਨਿਟ ਬੈਠਕ ਹੋਈ ਆ ਤੇ ਹੁਣ ਜਾ ਕੇ ਕੱਲ 13 ਤਰੀਕ ਨੂੰ ਬੈਠਕ ਹੋਈ ਹੈ। ਹਾਂ, ਇਹ ਬੈਠਕ ਨਾਲੋਂ ਦਿੱਲੀ ਵਾਲੀ ਬੈਠਕ ਦੀ ਕਿੰਨੀ ਅਹਿਮੀਅਤ ਸੀ ਕਿ 10 ਤਰੀਕ ਨੂੰ ਹੋਣੀ ਸੀ, ਉਹ 11 ਨੂੰ ਸੀ, ਤਾਂ ਵੀ 10 ਵਾਲੀ ਰੱਦ ਕਰਕੇ ਦਿੱਲੀ ਨੂੰ ਭੱਜ ਗਏ ਸੀਗੇ। ਸੋ ਇੱਥੋਂ ਹਿਸਾਬ ਲਾ ਲਓ ਕਿ ਜਿਹੜੇ ਕੰਮ ਨੇ ਤੁਹਾਨੂੰ ਚੁਣੇ ਆ, ਤੁਹਾਡੇ ਲਈ ਉਹ ਕੰਮ ਪਹਿਲ ਨਹੀਂ ਹੈ। ਚਲੋ, ਦੇਰ ਆਏ ਦੁਰਸਤ ਆਏ, ਆਖਿਰ ਕੈਬਨਿਟ ਬੈਠਕ ਹੋਈ ਤੇ ਕੈਬਨਿਟ ਬੈਠਕ 'ਚ ਕਹਿੰਦੇ ਜੀ ਕੁਝ ਲੋਕ ਹਿੱਤੀ ਫੈਸਲੇ ਵੀ ਅਸੀਂ ਕਰ ਰਹੇ ਹਾਂ ਜੀ। 3000 ਨਵੀਂ ਭਰਤੀ ਹੈ, ਉਹ 'ਚ PTI ਦੇ ਟੀਚਰ ਵੀ ਨੇ, ਉਹ 'ਚ ਸਿਹਤ ਮਹਿਕਮਾ ਵੀ, ਪੁਲਿਸ ਵਾਲੀ ਭਰਤੀ ਵੀ ਅਸੀਂ ਹੋਰ ਕਰਨੀ ਹੈ ਜੀ। 6 NRI ਅਦਾਲਤਾਂ ਅਸੀਂ ਖੋਲਣ ਜਾ ਰਹੇ ਹਾਂ ਜੀ। ਐਸਿਡ ਅਟੈਕ ਵਾਲੇ ਜਿਹੜੇ ਪੀੜਤ ਧਿਰਾਂ ਨੇ ਉਹਨਾਂ ਦੀ ਜਿਹੜੀ ਪੈਨਸ਼ਨ ਹੁੰਦੀ 8000 ਨੂੰ 10000 ਕਰ ਰਹੇ ਹਾਂ ਜੀ। ਚੌਂਕੀਦਾਰਾਂ ਦਾ ਮਾਣ ਭੱਤਾ ਵੀ 1250 ਤੋਂ ਵਧਾ ਕੇ 1500 ਕਰ ਰਹੇ ਜੀ। ਸੋ ਇਸ ਤਰ੍ਹਾਂ ਦੀ ਖਾਸੀ ਲੰਬੀ ਚੌੜੀ ਵਾਰਤਾ, ਉਹਦੇ ਵਿੱਚ 24-25 ਫਰਵਰੀ ਦਾ ਇਹ ਇਜਲਾਸ ਹੈ। ਹੁਣ ਤਕਨੀਕੀ ਮਾਹਿਰਾਂ ਦਾ ਤਾਂ ਮੰਨਣਾ ਹੈ ਕਿ ਇਹ ਸਿਰਫ ਉਹ ਕੜੀ ਦੇ ਤਹਿਤ ਪੂਰਤੀ ਲਈ ਹੈ ਜੀ। ਹਰਪਾਲ ਚੀਮਾ ਜੀ ਦਾ ਕਹਿਣਾ ਇਹ ਹੈ ਕਿ ਨਹੀਂ ਜੀ, ਸਾਡੇ ਕਈ ਬਿੱਲ ਰੁਕੇ ਹੋਏ ਨੇ, ਉਹ ਬਿੱਲ ਤੁਰੰਤ ਪਾਸ ਕਰਾਉਣੇ ਜ਼ਰੂਰੀ ਹੈ ਜੀ, ਇਸ ਲਈ ਅਸੀਂ ਬੁਲਾਇਆ। ਪਰ ਇਹ ਨਾ ਤਾਂ ਮੀਡੀਆ ਦੀ ਕੋਈ ਪੁਖਤਾ ਖਬਰ ਹੈ, ਨਾ ਇਹ ਕਿਸੇ ਅਮਲੇ ਫਾਲੇ ਨੇ, ਕਿਸੇ ਮੰਤਰੀ ਸੰਤਰੀ ਨੇ ਪੁਖਤਾ ਕੀਤੀ ਹੈ, ਪਰ ਇੱਕ ਕੁਸਰ ਮੁਸਰ ਹੈ। ਮੈਂ ਇਹਨੂੰ ਸਿਰਫ ਕੁਸਰ ਮੁਸਰ ਦੇ ਨਾਤੇ ਸਾਂਝਾ ਕਰ ਰਿਹਾ, ਇਹਦੀ ਪੁਸ਼ਟੀ ਨਹੀਂ ਕਰ ਰਿਹਾ। ਠੀਕ ਹੈ। ਆਮ ਆਦਮੀ ਪਾਰਟੀ ਦੇ ਅੰਦਰ ਹੀ ਇਹ ਕੁਸਰ ਮੁਸਰ ਹੈ। ਕਹਿੰਦੇ ਬਾਈ ਕਿਤੇ ਆਪਣਾ ਆਗੂ ਕਹਿੰਦੇ ਲੱਤਾਂ ਤਾਂ ਨਹੀਂ ਢਾ ਕੇ ਬਹਿ ਗਿਆ ਕੁਰਸੀ ਦੇ ਵਿੱਚ ਕਿ ਮੈਂ ਨਹੀਂ ਛੱਡਦਾ ਕੁਰਸੀ, ਉਹਨੂੰ ਪਰੇ ਕਰਨ ਲਈ ਤਾਂ ਨਹੀਂ ਬੁਲਾਇਆ ਇਜਲਾਸ ਕਿ ਜੇ ਐ ਨਹੀਂ ਬਦਲਦਾ, ਐ ਨਹੀਂ ਹਟਦਾ ਤਾਂ ਆਪਾਂ ਉੱਥੇ ਮਤਾ ਲਿਆ ਕੇ ਬਹੁਮਤ ਸਾਬਤ ਕਰ ਦਈਏ ਕਿ ਸਾਡਾ ਲੀਡਰ ਤਾਂ ਹੁਣ ਇਹ ਹੈ। ਕਿਤੇ ਇਹ ਤਾਂ ਨਹੀਂ, ਜਦੋਂ ਕਿ ਇਹਦੀ ਸੰਭਾਵਨਾ ਰੱਤਾ ਕਿਤੇ ਨਜ਼ਰ ਨਹੀਂ ਆਉਂਦੀ। ਪਰ ਇਹ ਆਮ ਆਦਮੀ ਪਾਰਟੀ ਦੇ ਅੰਦਰ ਹੀ ਕੁਸਰ ਮੁਸਰ ਹੈ, ਕਿਉਂਕਿ ਕੈਬਨਿਟ ਨੇ ਤਾਂ ਬੈਠਕ ਕਰਕੇ ਇਜਲਾਸ ਬੁਲਾ ਲਿਆ ਤੇ ਕੈਬਨਿਟ ਦੇ ਵਿੱਚ ਲੰਬੀ ਬੈਠਕ ਹੋਈ ਹੈ। 12 ਵਜੇ ਸ਼ੁਰੂ ਹੋ ਕੇ 3 ਵਜੇ ਪ੍ਰੈਸ ਕਾਨਫਰੰਸ ਸੀ, 3 ਵਜੇ ਬੈਠਕ ਖਤਮ ਹੋ ਗਈ ਕਹਿੰਦੇ, ਪਰ 4:15 ਵਜੇ ਤੱਕ ਕੁੰਡੀ ਲਾ ਕੇ ਅੰਦਰੇ ਬੈਠੇ ਰਹੇ। ਸੋ ਹੁਣ ਉਹ ਸਵਾ ਘੰਟਾ ਕੀ ਹੋਇਆ, ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ MLA ਕਰੀ ਜਾਂਦੇ ਨੇ, ਕਹਿੰਦੇ ਬਾਈ ਕਿਤੇ ਪੰਗਾ ਤਾਂ ਨਹੀਂ ਪੈ ਗਿਆ ਕਿ ਬੰਦਾ ਕੁਰਸੀ ਨਾ ਛੱਡਦਾ ਹੋਵੇ। ਸੋ ਉਹ ਇਸ ਲਈ ਤਾਂ ਨਹੀਂ ਹੋਵੇ। ਸੋ ਆਪਾਂ ਕੱਲ ਵੀ ਵੈਸੇ ਤਬਾਦਲਿਆਂ ਦੇ ਵੱਲ ਨਾਲ ਗੱਲ ਕਰਕੇ ਹਟੇ ਹਾਂ। ਸੋ ਪਰ ਇਹ ਹੁਣ ਉਹ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕੈਬਨਿਟ ਦਾ ਕੋਈ ਵੀ ਮੰਤਰੀ ਕਿਸੇ ਤਰ੍ਹਾਂ ਦੀ ਮੀਡੀਆ 'ਚ ਟਿੱਪਣੀ ਕਰਨ ਤੋਂ ਅਜੇ ਬਚ ਰਿਹਾ। ਪਰ ਲੱਗ ਰਿਹਾ ਹੀ ਹੈ ਕਿ ਇਹ ਆਪਣੀ ਤਕਨੀਕੀ ਜਿਹੜਾ ਖੱਪਾ ਹੈ ਉਹਨੂੰ ਪੂਰਾ ਕਰਨ ਲਈ ਇਜਲਾਸ ਬੁਲਾਇਆ। ਫਿਰ ਵੀ ਪਤਾ ਨਹੀਂ ਜੀ ਰਾਜਨੀਤੀ 'ਚ ਕਦੋਂ ਕੀ ਹੋ ਜਾਵੇ। ਸੋ ਦੇਖਦੇ ਹਾਂ ਜੀ 2 ਰੋਜ਼ਾ ਇਜਲਾਸ ਕੀ ਰੰਗ ਦਿਖਾਉਂਦਾ। 24-25 ਫਰਵਰੀ ਨੂੰ 2 ਰੋਜ਼ਾ ਇਜਲਾਸ ਹੈ ਤੇ ਉਹ ਤੋਂ ਬਾਅਦ ਮਾਰਚ, ਜਦੋਂ ਮਰਜ਼ੀ 31 ਮਾਰਚ ਤੋਂ ਪਹਿਲਾਂ ਇਹਨਾਂ ਨੂੰ ਬਜਟ ਸੈਸ਼ਨ ਕਰਨਾ ਪੈਣਾ, ਉਹ ਵੀ ਹੋਣਾ ਜੀ। ਪਹਿਲਾ ਦਿਨ ਤਾਂ ਯੂਜਲੀ ਪਿੱਛੇ ਜੇ ਕੋਈ ਗੁਜ਼ਰ ਗਿਆ ਹੁੰਦਾ ਉਹਨੂੰ ਸ਼ਰਧਾਂਜਲੀ ਦੇ ਵਿੱਚ ਮਾੜਾ ਜਿਹਾ ਲਾ ਕੇ ਹਾਜ਼ਰੀ ਤੇ ਫਿਰ ਉਹ ਚਲੇ ਜਾਂਦੇ ਹੁੰਦੇ ਆ। ਸੋ ਦੇਖੋ 48 ਘੰਟੇ ਟੋਟਲ ਆ ਤੇ ਇਹਨਾਂ ਨੇ ਤਾਂ ਕੰਮ ਮਸਾਂ ਹੀ 8 ਘੰਟੇ ਕਰਨਾ ਹੋਣਾ, ਉਹ ਵੀ ਜ਼ਿਆਦਾ ਮੈਂ ਕਹੀ ਜਾਂਦਾ ਲੱਗਦਾ ਜੀ। ਅਗਲੀ ਦੀਪਕ ਜੀ ਗੱਲ ਕਰੀਏ, ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਬਦਲਣ ਦੀ ਤਿਆਰੀ ਹੈ ਜੀ। ਤੁਸੀਂ ਮੁੱਖ ਮੰਤਰੀ ਦੇ ਤੇ ਬਦਲਣ ਦੀ ਗੱਲ ਕਰਤੀ, ਇੱਥੇ ਪ੍ਰਧਾਨ ਵੀ ਨਾਲ ਹੀ ਬਦਲ ਦੇਣਾ ਦੂਜੀ ਪਾਰਟੀ ਵਾਲਿਆਂ ਨੇ ਵੀ। ਦੇਖੋ, ਵੈਸੇ ਤਾਂ ਕਾਂਗਰਸ ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਨਾ ਕਿਤੇ ਪੈਰ ਟਿਕਾ ਕੇ ਰਾਜਨੀਤੀ ਕਰ ਨਹੀਂ ਪਾ ਰਹੀ ਹੈ ਨਾ। ਉਹਨਾਂ ਦਾ ਲੀਡਰ ਦਾ ਮੂੰਹ ਜਿਹੜਾ ਵੈਸੇ ਤਾਂ ਖੜਗੇ ਆ, ਪਰ ਅਸਲ 'ਚ ਲੀਡਰ ਤਾਂ ਹੁਣ ਰਾਹੁਲ ਗਾਂਧੀ ਹੋਇਆ। ਸਹੀ ਗੱਲ। ਸੋ ਲੀਡਰ ਦਾ ਢੰਗ ਤਰੀਕਾ ਆਪਣਾ ਹੈ, ਉਸ ਢੰਗ ਤਰੀਕੇ ਨੂੰ, ਉਸ ਬਦਲੇ ਹੋਏ ਢੰਗ ਤਰੀਕੇ ਨੂੰ ਇਹਨਾਂ ਦੀ ਪੁਰਾਣੀ ਲੀਡਰਸ਼ਿਪ ਅਪਣਾ ਨਹੀਂ ਪਾ ਰਹੀ ਹੈ ਨਾ। ਤੇ ਜਿਹੜੇ ਜ਼ਿਆਦਾ ਹੀ ਪੁਰਾਣੇ ਲੀਡਰ ਨੇ ਉਹ ਉਹਨੂੰ ਆਪਣਾ ਲੀਡਰ ਮੰਨਣ ਲਈ ਤਿਆਰ ਨਹੀਂ। ਸੋ ਇਸ ਲਈ ਕਾਂਗਰਸ ਦੇ ਵਿੱਚ ਕੁਝ ਵੀ ਫਿਲਹਾਲ ਠੀਕ ਨਹੀਂ ਵਾਪਰ ਰਿਹਾ। ਇੱਧਰ ਪੰਜਾਬ ਦੇ ਵਿੱਚ ਮਤਲਬ ਕਿ ਇੱਕ ਅਨਾਰ 100 ਬਿਮਾਰ, ਚਾਹੇ ਉਹ ਮੁੱਖ ਮੰਤਰੀ ਦੇ ਦਾਅਵੇਦਾਰੀ ਲਈ ਹੋਵੇ ਤੇ ਚਾਹੇ ਉਹ ਪ੍ਰਧਾਨ ਲਈ ਹੋਵੇ, ਹਰੇਕ ਇਹ ਸੋਚਦਾ ਕਿ ਮੇਰੇ ਤੇ ਗੁਣੂ ਆ ਜਾਵੇ। ਵੈਸੇ ਕਾਂਗਰਸ ਕਿਸੇ ਸਮੇਂ ਨਾ ਪੰਜਾਬ 'ਚ ਇਸ ਫਾਰਮੂਲੇ ਤੇ ਚੱਲਦੀ ਰਹੀ ਆ ਕਿ ਜੇ ਮੁੱਖ ਮੰਤਰੀ ਦਾ ਚਿਹਰਾ ਉਹਨੂੰ ਜੱਟ ਸਿੱਖ ਬਣਾ ਦਿਓ, ਜੇ ਪਾਰਟੀ ਦਾ ਪ੍ਰਧਾਨ ਹੈ ਉਹਨੂੰ SC-BC ਭਾਈਚਾਰੇ 'ਚੋਂ ਬਣਾ ਲਓ, ਹੈ ਨਾ, ਸੀਨੀਅਰ ਵਾਈਸ ਪ੍ਰਧਾਨ ਜਾਂ ਜੇ ਸਰਕਾਰ ਆ ਗਈ ਤਾਂ ਸਪੀਕਰ ਉਹ ਹਿੰਦੂ ਭਾਈਚਾਰੇ 'ਚੋਂ ਬਣਾ ਲਓ। ਅੱਛਾ, ਜੇ ਸਰਕਾਰ ਨਹੀਂ ਹੈ ਜੀ ਤਾਂ ਫਿਰ ਇੱਕ ਨੂੰ ਇੰਚਾਰਜ ਉੱਧਰੋਂ ਲਾ ਲਓ, ਪ੍ਰਧਾਨ ਉੱਧਰੋਂ ਲਾ ਲਓ। ਉਹ ਸਾਰੇ ਵਰਗਾਂ ਨੂੰ ਨਾ ਸੈੱਟ ਜਾ ਕਰਕੇ ਚੱਲਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਹਾਂਜੀ। ਪਰ BJP ਖੁੱਲ ਕੇ ਜਿਵੇਂ ਹਿੰਦੂਵਾਦ ਦੇ ਪੱਤੇ ਤੇ ਖੇਡ ਰਹੀ ਆ ਤੇ ਇਹਨਾਂ ਨੇ ਇੱਕ ਨਵਾਂ ਫਾਰਮੂਲਾ ਹਰਿਆਣੇ 'ਚ ਜਿਵੇਂ ਅਪਣਾਇਆ ਕਿ ਜਾਟ ਵੋਟ ਨੂੰ ਇੱਕ ਪਾਸੇ ਕਰਕੇ ਬਾਕੀਆਂ 'ਚੋਂ ਵੋਟਾਂ ਇਕੱਠੀਆਂ ਕਰੋ, ਉਸੇ ਤਰ੍ਹਾਂ ਮੰਨਿਆ ਜਾ ਰਿਹਾ ਕਿ ਪੰਜਾਬ 'ਚ ਵੀ ਇਹਨਾਂ ਦਾ ਅਸਲ ਟਾਰਗੇਟ ਇਹ ਹੈ। ਇਸੇ ਲਈ ਕਿਸਾਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ, ਇਸੇ ਲਈ ਕਿਸਾਨਾਂ ਦੇ ਅੰਦੋਲਨ ਦੇ ਵਿੱਚੋਂ ਹੀ ਇਹ ਰੋਸਾ ਪੈਦਾ ਕਰਕੇ ਇੱਕ ਵਰਗ ਨੂੰ ਨਾਲ ਲਿਆਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਸੋ ਉਹ ਸਾਰੇ ਪ੍ਰਕਿਰਿਆ ਨੂੰ ਜਦੋਂ ਦੇਖਦੇ ਹਾਂ ਤਾਂ ਬੇਸ਼ੱਕ ਉਹਨਾਂ ਨੇ ਕਾਂਗਰਸ ਵਾਲਾ ਪ੍ਰਧਾਨ ਨੇ ਪੱਟ ਕੇ ਲਿਆਂਦਾ ਹੋਇਆ ਸੁਨੀਲ ਜਾਖੜ, ਹੈ ਨਾ, ਪਰ ਤਾਂ ਵੀ ਇਹ ਹੈ ਕਿ ਜੀ ਉਹ ਹਿੰਦੂ ਚਿਹਰੇ ਦੀ ਰਾਜਨੀਤੀ ਹੈ। ਠੀਕ ਹੈ, ਪਹਿਲਾਂ ਵੀ ਉਹਨਾਂ ਦੇ ਪ੍ਰਧਾਨ ਉਸੇ ਤਰ੍ਹਾਂ ਬਣਦੇ ਰਹੇ ਨੇ, ਕੋਈ ਨਵੀਂ ਗੱਲ ਨਹੀਂ ਗੀ।
ਪਰ ਉਹ ਹੁਣ ਖੁੱਲ ਕੇ ਇਸ ਇਕੱਲੇ ਪ੍ਰਧਾਨ ਦੇ ਨਾਤੇ ਨਹੀਂ, ਹਿੰਦੂ ਵੋਟ ਬੈਂਕ ਦੇ ਨਾਤੇ ਵੀ ਖੇਡਣ ਦੀ ਤਿਆਰੀ ਚ ਨੇ ਨਾ, ਕਿ ਜੇ ਜੱਟ ਵੋਟ ਇੱਕ ਪਾਸੇ 20-22% ਕਰ ਲਈਏ, 33% ਪੰਜਾਬ 'ਚ ਹਿੰਦੂ ਭਾਈਚਾਰੇ ਦੀ ਵੋਟ ਹੈ, 30-32% ਦਲਿਤ ਭਾਈਚਾਰੇ ਦੀ ਵੋਟ ਹੈ, ਇਹ 60-65% ਤੋਂ ਜਲਦੀ ਵੀ ਅਸੀਂ ਲੈ ਗਏ, ਸਾਡੀ ਤਾਂ ਗੱਲ ਬਣ ਗਈ। ਕਾਗਜ਼ਾਂ ਤੇ ਉਹ ਪੂਰੀ ਜੋੜ ਘਟਾ ਕਰੀ ਬੈਠੇ ਜੀ। ਉਸੇ ਫਾਰਮੂਲੇ ਨੂੰ ਉਹਨਾਂ ਨਾਲੋਂ ਪਹਿਲਾਂ ਆਮ ਆਦਮੀ ਪਾਰਟੀ ਲਾਗੂ ਕਰਦੀ ਦਿਖੀ ਕਿ ਚੱਕੋ ਜੀ ਅਮਨ ਅਰੋੜਾ ਸਾਡੇ ਵੱਲੋਂ। ਹੁਣ ਇਹ ਫਿਕਰ ਕਾਂਗਰਸ ਨੂੰ ਪੈ ਗਿਆ ਕਿ ਕਿਤੇ ਸ਼ਹਿਰੀ ਵੋਟ, ਵਪਾਰੀ ਵੋਟ, ਹਿੰਦੂ ਵੋਟ ਜਿੰਨੀ ਕੁ ਵੀ ਅਸੀਂ ਉਮੀਦ ਕਰਦੇ ਹਾਂ ਉਹ ਨਾ ਸਾਡੀ ਟੁੱਟ ਜਾਵੇ। ਇਸ ਲਈ ਉਸ ਵੋਟ ਬੈਂਕ ਨੂੰ ਪੱਕਿਆ ਕਰਨ ਲਈ ਹੋ ਸਕਦਾ ਵਿਜੇ ਸਿੰਗਲਾ ਨੂੰ ਲੈ ਕੇ ਆ ਜਾਣਾ, ਬਜਿੰਦਰ ਸਿੰਗਲਾ ਇਹਨਾਂ ਦਾ ਪ੍ਰਧਾਨ ਹੋ ਸਕਦਾ। ਸੋ ਇਹ ਮੰਨਿਆ ਜਾ ਰਿਹਾ। ਵੈਸੇ ਪ੍ਰਤਾਪ ਬਾਜਵਾ ਵੀ ਇੱਛਾ ਰੱਖਦੇ ਨੇ ਕਿ ਪ੍ਰਧਾਨਗੀ ਮੈਨੂੰ ਮਿਲ ਜਾਵੇ, ਤੇ ਇਹ ਤੋਂ ਬਿਨਾਂ ਹੋਰ ਕਈ ਲੀਡਰ ਵੀ ਦਮ ਰੱਖਦੇ ਨੇ ਕਿ ਹਾਂ ਸਾਡੇ ਹੱਥ ਆ ਜਾਵੇ। ਪਰ ਅਗਲੇ ਕਹਿਣਗੇ ਜੀ ਠੀਕ ਹੈ ਜੀ, ਜੱਟ ਸਿੱਖ ਭਾਈਚਾਰੇ ਦੇ ਹਵਾਲੇ ਨਾਲ ਤੁਸੀਂ ਵਿਰੋਧੀ ਧਿਰ ਦੇ ਲੀਡਰ ਹੈਗੇ ਹੋ, ਤੇ ਇੱਧਰੋਂ ਅਸੀਂ ਇੱਕ ਹਿੰਦੂ ਭਾਈਚਾਰੇ ਚੋਂ ਬਣਾ ਲੈਂਦੇ ਹਾਂ, ਸੀਨੀਅਰ ਵਾਈਸ ਪ੍ਰਧਾਨ ਅਸੀਂ SCBC ਭਾਈਚਾਰੇ ਚੋਂ ਬਣਾ ਲਾਂਗੇ। ਇਸ ਤਰ੍ਹਾਂ ਦੇ ਫਾਰਮੂਲੇ ਹੋ ਸਕਦੇ ਆ। ਔਰ ਪੰਜਾਬ ਕਾਂਗਰਸ ਦਾ ਇੰਚਾਰਜ ਵੀ ਬਦਲਣ ਦੀ ਤਿਆਰੀ ਹੈ, ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲ ਕੇ ਉਹਦੀ ਥਾਂ ਤੇ ਬਜਿੰਦਰ ਸਿੰਗਲਾ ਵੀ ਪ੍ਰਧਾਨ ਬਣ ਸਕਦੇ, ਜਾਂ ਕੋਈ ਹੋਰ ਵੀ ਹੋ ਸਕਦਾ। ਸੋ ਫਿਲਹਾਲ ਇਹ ਲੱਗ ਰਿਹਾ ਕਿ ਉਧਰ ਲਗਭਗ ਤਿਆਰੀ ਹੋ ਗਈ ਹੈ, ਕਿਸੇ ਵੀ ਸਮੇਂ ਫਰਮਾਨ ਆ ਸਕਦੇ ਹੈ। ਸੋ ਇਹਦਾ ਮਤਲਬ ਕਿਤੇ ਨਾ ਕਿਤੇ ਫਿਰ ਭਾਜਪਾ ਆਪਣੇ ਕੰਮ ਦੇ ਵਿੱਚ ਕਾਮਯਾਬ ਆ। ਜਿਹੜਾ ਧਰੂਵੀਕਰਨ ਵਾਲਾ ਕੰਮ ਉਹਨੇ ਜਿਹੜਾ ਤੋਰਿਆ ਹੋਇਆ ਆ ਪੰਜਾਬ ਦੇ ਵਿੱਚ, ਜਦੋਂ ਲੀਡਰਸ਼ਿਪ ਦੇ ਵਿੱਚ ਇਹ ਚੀਜ਼ ਉਹਨਾਂ ਨੇ ਲੈ ਆਂਦੀ ਤੇ ਹੌਲੀ ਹੌਲੀ ਇਹ ਥੱਲੇ ਨੂੰ ਹੀ ਜਾਣੀ ਹੈ। ਨਹੀਂ, ਤੁਸੀਂ ਇਕੱਲੇ ਇਸ ਧਰੂਵੀਕਰਨ ਦੇ ਹਵਾਲੇ ਨਾਲ ਕਿਉਂ ਸਮਝਦੇ ਹੋ? ਤੁਸੀਂ ਇਹ ਦੇਖੋ ਨਾ ਕਿ ਜ਼ਿਆਦਾਤਰ ਚੋਣਾਂ 'ਚ ਵੀ ਭਾਜਪਾ ਜਿਹੜਾ ਏਜੰਡਾ ਸੈੱਟ ਕਰ ਦਿੰਦੀ ਹੈ, ਫਿਰ ਉਹਦੇ ਕਨੀ ਨੂੰ ਭੱਜਣ ਲੱਗ ਜਾਂਦੇ ਨੇ। ਕਿਸੇ ਸਮੇਂ ਰਾਹੁਲ ਗਾਂਧੀ ਵੀ ਚੱਲ ਮੰਦਰਾਂ 'ਚ, ਚੱਲ ਜਨੇਊ ਦਿਖਾ, ਪ੍ਰਦਰਸ਼ਨ ਕਿਉਂ ਕਰਨਾ ਪਵੇ? ਹਰੇਕ ਬੰਦਾ ਆਪਣੇ ਧਰਮ 'ਚ ਪੱਕਾ ਰਹੇ। ਸਹੀ ਗੱਲ। ਫਿਰ ਉਹਦੇ ਦਿਖਾਵੇ ਦੀ ਕੀ ਲੋੜ ਹੈ? ਜੇ ਤੁਸੀਂ ਕੋਈ ਧਰਮ 'ਚ ਹੈਗੇ ਹੋ ਤਾਂ ਉਸ ਧਰਮ ਦੀ ਆਪਣੇ ਜਿਵੇਂ ਰੋਜ਼ ਨਿਤਨੇਮ ਕਰਦੇ ਹੋ ਉਵੇਂ ਕਰੋ, ਪਰ ਤੁਹਾਨੂੰ ਪ੍ਰਗਟਾਉਣਾ ਕਿਉਂ ਪੈ ਜਾਵੇ? ਚਲੋ ਜੀ ਮੰਦਰਾਂ ਕੰਨੀ ਨੂੰ ਆ ਕੇਜਰੀਵਾਲ ਵੀ, ਚਲੋ ਜੀ ਅੱਜ ਹਨੂਮਾਨ ਮੰਦਿਰ 'ਚ ਜੀ ਮੈਂ ਆਰਤੀ ਕਰੂੰਗਾ। ਇਹਦਾ ਮਤਲਬ ਤੁਸੀਂ ਉਹੀ ਜਿਹੀ ਰਾਜਨੀਤੀ ਤੇ ਆ ਗਏ ਜਿਹੜੀ ਰਾਜਨੀਤੀ ਤੇ BJP ਲਿਆਉਣਾ ਚਾਹੁੰਦੀ ਹੈ, ਤੇ ਅਗਲਿਆਂ ਦਾ ਮਕਸਦ ਕਾਮਯਾਬ ਹੈ। ਸੋ ਦੇਖਦੇ ਆ ਜੀ ਹੁਣ ਇਹ ਪੰਜਾਬ 'ਚ ਵੀ ਕੀ ਉਹੀ ਰੰਗ ਚੱਲੂਗਾ ਕਿ ਨਹੀਂ ਚੱਲੂਗਾ। ਜੀ ਜੀ। ਅਗਲੀ ਦੀਪਕ ਜੀ ਗੱਲ ਕਰੀਏ, ਤੁਸੀਂ ਪ੍ਰਧਾਨ ਮੰਤਰੀ ਘੱਲਿਆ ਸਾਡੇ ਵਾਲੇ ਪਾਸੇ, ਅਮਰੀਕਾ 'ਚ ਪਹੁੰਚੇ ਆ ਮੋਦੀ ਹੁਣੀ। ਇੱਧਰੋਂ ਕਹਿੰਦੇ ਫਲਾਈਟ ਇੱਕ ਹੋਰ ਤਿਆਰ ਹੋ ਰਹੀ ਆ, 150 ਜਿਹੜੇ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਫਿਕਰ ਆ। ਟਰੰਪ ਹੁਣਾਂ ਨੇ ਨਾਲ ਖਿਲਾਰ ਕੇ ਟੈਰਿਫ ਲਾਤੇ ਆ। ਮੋਦੀ ਹੁਣੀ ਉੱਥੇ ਹੱਸਦੇ ਸੀ, ਅਡਾਨੀ ਦੇ ਸਵਾਲ ਤੇ ਜਵਾਬ ਨਹੀਂ ਦਿੱਤਾ। ਕਿੱਦਾਂ ਦੇਖਦੇ ਆਪਾਂ ਸਾਰੀਆਂ ਚੀਜ਼ਾਂ ਨੂੰ? ਜਦੋਂ ਪਿਛਲੀ ਵਾਰ 104 ਭਾਰਤੀਆਂ ਵਾਲਾ ਜਹਾਜ਼ ਅੰਮ੍ਰਿਤਸਰ ਦੇ ਏਅਰਪੋਰਟ ਤੇ ਉਤਰਿਆ ਸੀ, ਤਦ ਵੀ ਭਾਰਤ ਸਰਕਾਰ ਨੇ ਦਮ ਭਰਿਆ ਸੀਗਾ ਕਿ ਸਾਨੂੰ ਸਾਰੀ ਜਾਣਕਾਰੀ ਸੀ, ਪਰ ਪੂਰਾ ਮੀਡੀਆ 212 ਕਰਦਾ ਰਿਹਾ। ਜਦੋਂ ਤੱਕ ਜਹਾਜ਼ ਨਹੀਂ ਉੜਿਆ ਤਦ ਤੱਕ 104 ਦੀ ਮੀਡੀਆ ਕੋਲ ਕੋਈ ਜਾਣਕਾਰੀ ਨਹੀਂ ਸੀ। ਜੇ ਇਹਨਾਂ ਕੋਲ ਸੀਗੀ ਤਾਂ 212 ਨੂੰ ਦਰੁਸਤ ਕਰਾ ਕੇ ਕਿਉਂ ਨਹੀਂ ਕਿਹਾ ਕਿ 104 ਆ ਰਹੇ ਨੇ? ਤੇ ਉਸ ਸਮੇਂ ਇਹਨਾਂ ਨੇ ਕਿਉਂ ਨਹੀਂ ਦੱਸਿਆ ਕਿ ਹਾਂ ਸਾਨੂੰ ਇਤਲਾਹ ਕਰਤੀ ਹੈ ਕਿ ਅਸੀਂ ਹੱਥਕੜੀਆਂ ਲਾ ਕੇ ਭੇਜ ਰਹੇ ਹਾਂ, ਅਸੀਂ ਬੇੜੀਆਂ ਪਾ ਕੇ ਭੇਜ ਰਹੇ ਹਾਂ। ਤੇ ਬਾਅਦ ਚੋਂ ਕਹਿ ਰਹੇ ਸੀਗੇ ਕਿ ਅਮਰੀਕਾ ਦੀ ਨੀਤੀ ਹੈ, ਤੇ ਆਪਾਂ ਗੱਲ ਕੀਤੀ ਸੀ ਕਿ ਹੋਰ ਮੁਲਕਾਂ ਨਾਲ ਨਹੀਂ ਉਹ ਨੀਤੀ ਲਾਗੂ ਹੋ ਗਈ। ਹੁਣ ਫਿਰ ਡਿਪੋਰਟ ਦਾ ਸਵਾਲ ਆਇਆ, ਤੇ ਇੱਕ ਵਾਰ ਫਿਰ ਇਹਦੇ ਪਰ ਕੋਈ ਸਵਾਲ ਨਹੀਂ ਚੁੱਕੂਗਾ ਕਿ ਡਿਪੋਰਟ ਕਿਉਂ ਕੀਤੇ ਜਾ ਰਹੇ ਨੇ। ਸਵਾਲ ਚੁੱਕੂਗਾ ਕਿ ਇਸ ਵਾਰ ਵਿਵਹਾਰ ਕੀ ਹੈ, ਔਰ ਉਹ ਵੀ ਉਸ ਮੌਕੇ ਇਹ ਚਰਚਾ ਚੱਲ ਰਹੀ ਜਦੋਂ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਅਮਰੀਕਾ ਖੜਾ ਹੋਵੇ, ਉੱਥੋਂ ਦੇ ਰਾਸ਼ਟਰਪਤੀ ਕੋਲ ਖੜਾ ਹੋਵੇ, ਜਿਹੜੇ ਫੈਸਲੇ ਕਰ ਰਹੇ, ਚਾਹੇ ਉਹ ਤੁਸੀਂ ਟੈਰਿਫ ਦੀ ਗੱਲ ਕੀਤੀ ਆ, ਚਾਹੇ ਉਹ ਸਮਝੌਤਿਆਂ ਦੀ ਗੱਲ ਆ, ਚਾਹੇ ਭਾਰਤ ਉਹਨਾਂ ਲਈ ਹਥਿਆਰਾਂ ਦੀ ਮੰਡੀ ਆ ਜਿੱਥੇ ਉਹਨਾਂ ਨੇ ਮਾਲ ਵੇਚਣਾ ਹੈ ਨਾ, ਉਲਟਾ ਉਹ ਦਿਖਾ ਇਹ ਰਹੇ ਨੇ ਕਿ ਚਤਰਾਈਆਂ ਭਾਰਤ ਕਰਦਾ ਜੀ, ਟਰੰਪ ਦਾ ਸਿੱਧਿਆਵੇਂ ਇਹ ਤਰੀਕੇ ਪ੍ਰਗਟਾਵਾ ਕਰ ਰਿਹਾ। ਸੋ ਇਸ ਲਈ ਮੋਦੀ ਜੀ ਜੇ ਹੱਸ ਰਹੇ ਨੇ, ਕਿ ਉਹ ਡਰ ਚੋਂ ਹੈ ਹਾਸਾ, ਕਿ ਉਹ ਮਜਬੂਰੀ ਚੋਂ ਹੈ ਹਾਸਾ, ਹੈ ਨਾ, ਕਿ ਉਹ ਮਿੱਤਰਚਾਰੇ ਵਾਲਾ ਹਾਸਾ? ਇਹਦਾ ਜਵਾਬ ਮਿਲ ਜਾਣਾ 15 ਤੇ 16 ਤਰੀਕ ਦਾ। ਜਾਣਕਾਰੀ ਆ ਰਹੀ ਹੈ ਕਿ ਅੱਜ 14 ਹੋ ਗਈ ਸਾਡੇ ਭਾਰਤ ਦੇ ਵਿੱਚ। ਜੀ ਜੀ। ਸੋ 15 ਤੇ 16 ਤਰੀਕ ਨੂੰ ਕਹਿੰਦੇ ਕਿ 150 ਭਾਰਤੀਆਂ ਨੂੰ ਲੈ ਕੇ, 120 ਤੋਂ 150 ਭਾਰਤੀਆਂ ਨੂੰ ਲੈ ਕੇ ਹੋਰ ਜਹਾਜ਼ ਉੱਡ ਸਕਦਾ। ਤੇ ਉਹ ਜੇ ਫਿਰ ਉਹੀ ਫੌਜੀ ਜਹਾਜ਼ ਹੈ, ਉਹੀ ਵਿਵਹਾਰ ਹੈ, ਫਿਰ ਨਰਿੰਦਰ ਮੋਦੀ ਜੀ ਜਵਾਬ ਦੇਣਗੇ ਕਿ ਉਹ ਭਾਰਤੀ ਨਾਗਰਿਕਾਂ ਦੇ ਨਾਲ ਉਸੇ ਜਹਾਜ਼ 'ਚ ਆ ਰਹੇ ਨੇ ਆਪ ਵੀ, ਹੈ ਨਾ, ਜਾਂ ਫਿਰ ਇੱਥੇ ਆ ਕੇ ਉਹਦਾ ਜਵਾਬ ਦੇ ਦੇਣਗੇ। ਜੇ ਉਹਨਾਂ ਨੇ ਹੁਣ ਸਟੈਂਡ ਲਿਆ ਤਾਂ ਉਹਨਾਂ ਦਾ ਰੁਤਬਾ ਵੱਧ ਸਕਦਾ, ਤਾਂ ਲੋਕ ਉਹਨਾਂ ਨੂੰ ਇਸ ਗੱਲੋਂ ਕਰ ਸਕਦੇ ਨੇ ਕਿ ਘੱਟੋ ਘੱਟ ਜਿਹੜਾ ਕਹਿੰਦਾ ਕਿ 56 ਇੰਚ ਦੀ ਛਾਤੀ ਆ ਉਹਨੇ ਦਮ ਦਿਖਾਇਆ, ਤੇ ਜੇ ਨਹੀਂ ਫਿਰ ਸਵਾਲ ਵੀ ਤਿਆਰ ਨੇ ਤੇ ਰਾਜਨੀਤਿਕ ਤੀਰ ਵੀ ਤਿਆਰ ਨੇ। ਜੀ ਬਿਲਕੁਲ। ਸੋ ਦੇਖੋ ਕਿੱਦਾਂ ਜਿਹੜੀ ਇਹ ਸਾਰੀ ਚੀਜ਼ਾਂ ਜਿਹੜੀਆਂ ਉਹ ਬਣਦੀਆਂ ਆ। ਰਸ਼ੀਆ ਦੇ ਨਾਲੋਂ ਤੇਲ ਦਾ ਸਮਝੌਤਾ ਉਹ ਕਿੱਦਾਂ ਰਹੂਗਾ, ਕਿਉਂਕਿ ਅੱਜ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਆ ਵੀ ਭਾਰਤ ਮੰਨ ਗਿਆ ਸਾਡੇ ਤੋਂ ਤੇਲ ਜਿਹੜਾ ਆ ਉਹ ਇੱਥੇ ਲੈਣ ਦੇ ਲਈ, ਕਿ ਉਹਦਾ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਅਸਰ ਰਹੂਗਾ, ਇਹ ਦੇਖਣ ਵਾਲੀ ਗੱਲ ਆ। ਸੋ ਮਿਹਰਬਾਨੀ ਦੀਪਕ ਜੀ, ਸ਼ੁਕਰੀਆ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।